ਇਹ ਪੰਜਾਬੀ ਰੇਡੀਓ USA ਹੈ। ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਕੋਲੋਂ ਅੱਜ ਸ਼ੁੱਕਰਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਪਹਿਲਾਂ ਅੱਜ ਦੀਆਂ ਖਾਸ ਖਬਰਾਂ ਸੁਣੋ। ਪੰਜਾਬ ਵਿੱਚ ਕਰੋਨਾ ਵਾਇਰਸ ਨੇ 37 ਹੋਰ ਜਾਨਾਂ ਲਈਆਂ। ਇੱਕੋ ਦਿਨ ਵਿੱਚ 1741 ਨਵੇਂ ਮਰੀਜ਼ ਮਿਲੇ। 384 ਮਰੀਜ਼ਾਂ ਦੀ ਹਾਲਤ ਨਾਜ਼ੁਕ। ਭਾਰਤ ਵਿੱਚ ਕਰੋਨਾ ਵਾਇਰਸ ਨੇ ਹੁਣ ਤੱਕ 55,200 ਜਾਨਾਂ ਲਈਆਂ। ਭਾਰਤ ਵਿੱਚ ਰਿਕਵਰੀ ਰੇਟ 74% ਤੋਂ ਉੱਪਰ ਹੋਇਆ। ਦੁਨੀਆ ਭਰ ਵਿੱਚ ਕਰੋਨਾ ਨੇ ਹੁਣ ਤੱਕ 7,98,000 ਜਾਨਾਂ ਲਈਆਂ। ਚੀਨ ਦੇ ਬੀਜਿੰਗ ਵਿੱਚ 13 ਦਿਨਾਂ ਤੋਂ ਕੋਈ ਕੇਸ ਨਹੀਂ। ਚੀਨ ਸਰਕਾਰ ਨੇ ਕਿਹਾ ਕਿ ਹੁਣ ਮਾਸਕ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸਮੇਤ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਧੀਆਂ। ਕਿਸੇ ਵੀ ਵੇਲੇ ਹੋ ਸਕਦੀ ਹੈ ਗ੍ਰਿਫਤਾਰੀ। ਅਬੋਹਰ ਵਿੱਚ ਮਕਾਨ ਦੀ ਛੱਤ ਡਿੱਗੀ, ਭੈਣ ਭਰਾ ਦੀ ਮੌਤ, ਪਤੀ ਪਤਨੀ ਜ਼ਖਮੀ ਹੋਏ। ਮੋਗਾ 'ਚ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੀ ਜਬਰੀ ਉਗਰਾਹੀ ਦੇ ਖਿਲਾਫ ਔਰਤਾਂ ਅਤੇ ਮਜ਼ਦੂਰਾਂ ਵੱਲੋਂ ਭਰਵਾਂ ਮੁਜ਼ਾਹਰਾ ਅਤੇ ਇੰਸਟਾਗ੍ਰਾਮ, ਟਿਕਟੌਕ ਤੇ YouTube ਦੇ 23.5 ਕਰੋੜ ਯੂਜ਼ਰਸ ਦੇ ਡਾਟੇ ਵਿੱਚ ਸੰਨ ਲੱਗੀ। ਹੁਣ ਖਬਰਾਂ ਦੀ ਤਫਸੀਲ ਸੁਣੋ। ਪੰਜਾਬ ਵਿੱਚ ਵੀਰਵਾਰ ਦੇਰ ਰਾਤ ਤੱਕ ਆਈਆਂ ਖਬਰਾਂ ਦੇ ਮੁਤਾਬਕ ਕਰੋਨਾ ਦੇ ਨਾਲ 37 ਹੋਰ ਮੌਤਾਂ ਹੋ ਗਈਆਂ ਨੇ। ਇਹਦੇ ਨਾਲ ਹੀ ਪੰਜਾਬ ਵਿੱਚ ਮਰਨ ਵਾਲਿਆਂ ਦੀ ਕੁੱਲ ਤਾਦਾਦ 960 ਤੱਕ ਪਹੁੰਚ ਗਈ ਹੈ। ਇਹ ਹੋਰ ਵੀ ਚਿੰਤਾਜਨਕ ਹੈ ਕਿ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡਾਂ ਵਿੱਚ ਭਰਤੀ 13,830 ਮਰੀਜ਼ਾਂ ਵਿੱਚੋਂ 384 ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਇੱਕੋ ਦਿਨ ਵਿੱਚ ਕਰੋਨਾ ਦੇ 1741 ਨਵੇਂ ਕੇਸ ਵੀ ਆਏ ਨੇ, ਜਿਸ ਨਾਲ ਪੰਜਾਬ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 37,830 ਹੋ ਗਈ ਹੈ। ਵੀਰਵਾਰ ਨੂੰ 334 ਮਰੀਜ਼ਾਂ ਦੇ ਠੀਕ ਹੋਣ ਦੀ ਵੀ ਖਬਰ ਹੈ। ਪੰਜਾਬ ਵਿੱਚ ਕਰੋਨਾ ਨੂੰ ਹਰਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 23,037 ਤੱਕ ਚਲੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ ਮੰਤਰੀਆਂ, ਵਿਧਾਇਕਾਂ ਤੇ ਅਫਸਰਾਂ ਨੂੰ ਆਪਣੀ ਨੈਗੇਟਿਵ ਕਰੋਨਾ ਰਿਪੋਰਟ ਪੇਸ਼ ਕਰਨੀ ਪਏਗੀ। ਇਹ ਸੈਸ਼ਨ 28 ਅਗਸਤ ਤੋਂ ਸ਼ੁਰੂ ਹੋਏਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਭਾਰਤ ਵਿੱਚ ਕਰੋਨਾ ਦੇ ਕੇਸ 29,11,000 ਤੋਂ ਪਾਰ ਚਲੇ ਗਏ ਨੇ, ਜਦਕਿ ਹੁਣ ਤੱਕ ਭਾਰਤ ਵਿੱਚ 55,200 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਦੇਰ ਰਾਤ ਤੱਕ ਆਈਆਂ ਖਬਰਾਂ ਦੇ ਮੁਤਾਬਕ ਇੱਕੋ ਦਿਨ ਵਿੱਚ ਰਿਕਾਰਡ 61,873 ਮਰੀਜ਼ ਠੀਕ ਵੀ ਹੋਏ ਨੇ। 68,518 ਮਰੀਜ਼ ਵਧੇ ਨੇ ਤੇ 981 ਮਰੀਜ਼ਾਂ ਦੀ ਮੌਤ ਹੋਈ ਹੈ। ਭਾਰਤ ਦੇ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਭਾਰਤ ਵਿੱਚ ਰਿਕਵਰੀ ਰੇਟ 74% ਤੋਂ ਉੱਪਰ ਚਲਾ ਗਿਆ ਹੈ। ਭਾਰਤ ਵਿੱਚ ਕਰੋਨਾ ਦੀ ਜਾਂਚ ਵਾਸਤੇ ਲੈਬਸ ਦੀ ਗਿਣਤੀ ਵੀ ਵਧਾ ਕੇ 1,504 ਕਰ ਦਿੱਤੀ ਗਈ ਹੈ। ਇਹਦੇ ਵਿੱਚੋਂ 978 ਸਰਕਾਰੀ ਲੈਬਸ ਨੇ, ਜਦਕਿ 526 ਪ੍ਰਾਈਵੇਟ ਲੈਬ ਨੇ। ਕੋਲਕਾਤਾ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ ਉਦੈ ਕੁਮਾਰ ਬੈਨਰਜੀ ਦੀ ਵੀ ਕਰੋਨਾ ਨਾਲ ਮੌਤ ਹੋ ਗਈ ਹੈ। ਉਹਨਾਂ ਦਾ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਭਾਰਤ ਦੇ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 75% ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਨੇ। ਇਹਦੇ 'ਚ ਦਿੱਲੀ 'ਚ ਸਭ ਤੋਂ ਜ਼ਿਆਦਾ 90.1% ਮਰੀਜ਼ਾਂ ਦੀ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ। ਸੰਸਾਰ ਭਰ ਦੀ ਗੱਲ ਕਰੀਏ ਤਾਂ ਦੁਨੀਆ 'ਚ ਕਰੋਨਾ ਵਾਇਰਸ ਦੇ ਹੁਣ ਤੱਕ 2,29,294 ਕੇਸ ਸਾਹਮਣੇ ਆ ਚੁੱਕੇ ਨੇ। ਪਰ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਇਹਨਾਂ ਵਿੱਚੋਂ 1,56 ਲੱਖ ਮਰੀਜ਼ ਬਿਨਾਂ ਕਿਸੇ ਵੈਕਸੀਨ ਤੋਂ ਠੀਕ ਵੀ ਹੋ ਚੁੱਕੇ ਨੇ, ਜਦਕਿ 7,98,000 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਚੀਨ ਤੋਂ ਖਬਰ ਹੈ ਕਿ ਉੱਥੋਂ ਦੀ ਰਾਜਧਾਨੀ ਬੀਜਿੰਗ ਵਿੱਚ 13 ਦਿਨਾਂ ਤੋਂ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ। ਚੀਨ ਦੀ ਸਰਕਾਰ ਨੇ ਇਹਨੂੰ ਦੇਖਦਿਆਂ ਉੱਥੇ ਮਾਸਕ ਜ਼ਰੂਰੀ ਕਰਨ ਦੀਆਂ ਪਾਬੰਦੀਆਂ ਹਟਾ ਲਈਆਂ ਨੇ। ਉਧਰ 4 ਲੈਟਿਨ ਅਮਰੀਕੀ ਮੁਲਕਾਂ ਮੈਕਸੀਕੋ, ਬ੍ਰਾਜ਼ੀਲ, ਪੇਰੂ ਅਤੇ ਅਰਜਨਟਾਈਨਾ ਵਿੱਚ ਮੌਤਾਂ ਦਾ ਅੰਕੜਾ 2 ਲੱਖ ਤੋਂ ਪਾਰ ਚਲਿਆ ਗਿਆ। ਇਹਨਾਂ 4 ਮੁਲਕਾਂ ਦੇ ਵਿੱਚ 35 ਲੱਖ ਵਾਇਰਸ ਦੇ ਮਾਮਲਿਆਂ ਦੇ ਨਾਲ ਬ੍ਰਾਜ਼ੀਲ ਪਹਿਲੇ ਨੰਬਰ ਤੇ ਹੈ। 5 ਲੱਖ ਤੋਂ ਜ਼ਿਆਦਾ ਮਰੀਜ਼ਾਂ ਦੇ ਨਾਲ ਮੈਕਸੀਕੋ ਦੂਜੇ ਨੰਬਰ ਤੇ ਹੈ। ਇਸ ਦੇ ਨਾਲ ਹੀ ਪੇਰੂ ਤੇ ਅਰਜਨਟਾਈਨਾ ਵਿੱਚ ਵੀ ਨਵੇਂ ਕੇਸ ਵਧੇ ਨੇ। ਬੀਤੇ ਹਫ਼ਤੇ ਇਹਨਾਂ ਦੇਸ਼ਾਂ 'ਚ ਹਰ ਦਿਨ ਲਗਭਗ 3,000 ਲੋਕਾਂ ਦੀ ਜਾਨ ਗਈ ਹੈ। ਬਰਤਾਨੀਆ ਦੀ ਸਰਕਾਰ ਨੇ ਵੀਰਵਾਰ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਦੇ ਵਿੱਚ ਲਾਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇੱਥੇ ਵਾਇਰਸ ਲਗਾਤਾਰ ਵਧ ਰਿਹਾ ਸੀ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸਮੇਤ ਸਿੰਘ ਸੈਣੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਸਮੇਤ ਸਿੰਘ ਸੈਣੀ ਦੀ ਹੁਣ ਕਿਸੇ ਵੀ ਵੇਲੇ ਗ੍ਰਿਫਤਾਰੀ ਵੀ ਹੋ ਸਕਦੀ ਹੈ। ਮੋਹਾਲੀ ਅਦਾਲਤ ਨੇ ਵਾਅਦਾ ਮੁਆਫ ਗਵਾਹ ਬਣੇ UT ਪੁਲਿਸ ਦੇ 2 ਸਾਬਕਾ ਇੰਸਪੈਕਟਰਾਂ ਜਗੀਰ ਸਿੰਘ ਤੇ ਕੁਲਦੀਪ ਸਿੰਘ ਸੰਧੂ ਦੇ ਬਿਆਨ ਨੂੰ ਆਧਾਰ ਬਣਾ ਕੇ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਸਾਬਕਾ ਪੁਲਿਸ ਮੁਖੀ ਸਮੇਤ ਸਿੰਘ ਸੈਣੀ ਦੇ ਖਿਲਾਫ ਧਾਰਾ 302 ਦੇ ਜੁਰਮ ਦਾ ਵਾਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸੇ ਸਮੇਂ ਸਮੇਤ ਸਿੰਘ ਸੈਣੀ ਦੇ ਚਹੇਤੇ ਰਹੇ ਦੋਵੇਂ ਸਾਬਕਾ ਇੰਸਪੈਕਟਰਾਂ ਨੇ ਵੀਰਵਾਰ ਨੂੰ ਮੋਹਾਲੀ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਡਿਊਟੀ ਮੈਜਿਸਟ੍ਰੇਟ ਰਸਵੀਨ ਕੌਰ ਦੀ ਅਦਾਲਤ ਵਿੱਚ CRPEC ਦੀ ਧਾਰਾ 164 ਦੇ ਤਹਿਤ ਬਿਆਨ ਦਰਜ ਕਰਵਾਏ ਸਨ।
ਪੁਲਿਸ ਵੱਲੋਂ ਹੁਣ ਸੈਣੀ ਦੇ ਖਿਲਾਫ ਧਾਰਾ 302 ਜੋੜ ਕੇ ਉਹਨਾਂ ਦੀ ਗ੍ਰਿਫਤਾਰੀ ਲਈ 3 ਦਿਨ ਦਾ ਨੋਟਿਸ ਦਿੱਤਾ ਜਾਏਗਾ। ਵਾਦਾ ਮੁਆਫ ਗਵਾਹ ਬਣੇ यूटी पुलिस के साबका अफसरां ने अपने लिखती बयाना च स्पष्ट कर दिता है कि बलवंत सिंह मुल्तानी नूं 29 साल पहला अगवा करके उस उपर अन्नेवाह अणमनुखी तशद्दद ढाए गए। पुलिस की इस दरिंदगी करके ही मुल्तानी काफ़ी समा दर्द नाल कड़लाउंदा रहा ते बाद विच उसने दम तोड़ दिता। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਤੋਂ ਸੁਣ ਰਹੇ ਹੋ ਤੇ ਇਹਨਾਂ ਖਬਰਾਂ ਨੂੰ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸਿੱਧਿਆਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਖਬਰਾਂ ਨੂੰ ਸਪਾਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੇ ਹਾਲੇ ਤੱਕ ਵੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ, ਜੋ ਕਿ ਅਮਰੀਕਾ ਦੀਆਂ ਟੌਪ ਰੇਟਡ ਕੰਪਨੀਆਂ ਨਾਲ ਤੁਹਾਡੀ ਬਹੁਤ ਹੀ ਵਾਜਬ ਰੇਟ ਤੇ ਲਾਈਫ ਇੰਸ਼ੋਰੈਂਸ ਕਰਵਾ ਕੇ ਦੇਣਗੇ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ ਨੋਟ ਕਰ ਲਓ 408 272 2500। ਯਾਦ ਰੱਖੋ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ 4082722500। ਚਲੋ ਫਿਰ ਚੱਲਦੇ ਹਾਂ ਕੁਝ ਹੋਰ ਖਬਰਾਂ ਵੱਲ। ਲੰਘੀ ਰਾਤ ਕੋਈ 2 ਵਜੇ ਅਬੋਹਰ ਦੇ ਜੰਮੂ ਬਸਤੀ ਇਲਾਕੇ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਉਹਨਾਂ ਦੇ ਮਾਤਾ-ਪਿਤਾ ਸਣੇ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ। ਮ੍ਰਿਤਕ 12 ਸਾਲਾ ਬੱਚਾ ਅਮਨ ਤੇ 10 ਸਾਲਾ ਬੱਚੀ ਨਿਸ਼ਾ ਸਕੇ ਭੈਣ ਭਰਾ ਸਨ ਤੇ ਉਹਨਾਂ ਦੇ ਮਾਤਾ-ਪਿਤਾ ਕੂੜਾ ਵੇਚ ਕੇ ਗੁਜ਼ਾਰਾ ਕਰਦੇ ਨੇ। ਮੁਹੱਲੇ ਦੇ ਲੋਕਾਂ ਨੇ ਮਕਾਨ ਦੀ ਛੱਤ ਦੇ ਹੇਠਾਂ ਦੱਬੇ ਗਏ 5 ਮੈਂਬਰਾਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਨਿਸ਼ਾ ਤੇ ਅਮਨ ਦੀ ਮੌਤ ਹੋ ਚੁੱਕੀ ਸੀ, ਜਦਕਿ ਬੱਚਿਆਂ ਦੇ ਪਿਤਾ ਰਿੰਕੂ ਅਤੇ ਮਾਤਾ ਚਮੇਲੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਇਸ ਤੋਂ ਇਲਾਵਾ ਪਰਿਵਾਰ ਦੀ ਇੱਕ ਹੋਰ ਛੋਟੀ ਬੱਚੀ ਵੀ ਜ਼ਖਮੀ ਹੋਈ ਹੈ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਮੋਗਾ ਦੇ ਪਿੰਡ ਕੋਕਰੀ ਹੇਰਾਂ ਵਿੱਚ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਕਰਕੇ ਅੱਗ ਲੱਗ ਗਈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਪਜੀ ਸਾਹਿਬ ਦੀ ਪੋਥੀ, ਚੰਦੋਆ ਤੇ ਕੁਝ ਰੁਮਾਲੇ ਅਗਨ ਭੇਟ ਹੋ ਗਏ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਮੁਤਾਬਕ ਤਕਰੀਬਨ ਸਵੇਰੇ 11:15 ਵਜੇ ਬਿਜਲੀ ਦਾ ਸ਼ਾਰਟ ਸਰਕਟ ਹੋਇਆ, ਜਿਹਦੇ ਕਰਕੇ ਅੱਗ ਲੱਗੀ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਜਪਜੀ ਸਾਹਿਬ ਦੀ ਪੋਥੀ, ਰੁਮਾਲੇ ਅਤੇ ਚੰਦੋਆ ਸਾਹਿਬ ਅਗਨ ਭੇਟ ਹੋ ਗਏ। ਮੋਗਾ ਦੀ ਨਵੀਂ ਅਨਾਜ ਮੰਡੀ ਵਿਖੇ CPI ML ਲਿਬਰੇਸ਼ਨ ਦੇ ਬੈਨਰ ਹੇਠਾਂ ਔਰਤਾਂ ਅਤੇ ਮਜ਼ਦੂਰਾਂ ਵੱਲੋਂ ਮਾਈਕਰੋ ਫਾਈਨਾਂਸ ਤੇ ਪ੍ਰਾਈਵੇਟ ਕੰਪਨੀਆਂ ਦੀ ਜਬਰੀ ਉਗਰਾਹੀ ਦੇ ਖਿਲਾਫ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਤੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਸਵੈ ਰੋਜ਼ਗਾਰ ਦੇ ਨਾਂ ਤੇ ਗਰੁੱਪ ਬਣਾ ਕੇ ਦਿੱਤੇ ਗਏ ਕਰਜ਼ਿਆਂ ਨੂੰ ਸਰਕਾਰ ਮੁਆਫ ਕਰਵਾਵੇ ਜਾਂ ਫਿਰ ਆਪਣੀ ਜ਼ਿੰਮੇਵਾਰੀ ਲਵੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਰਕੇ ਮਾੜੀ ਆਰਥਿਕਤਾ ਦੀਆਂ ਝੰਬੀਆਂ ਹੋਈਆਂ ਔਰਤਾਂ ਅਤੇ ਮਜ਼ਦੂਰ ਕਰਜ਼ਾ ਮੋੜਨ ਵਿੱਚ ਪੂਰੀ ਤਰ੍ਹਾਂ ਨਾਕਾਮ ਨੇ ਤੇ ਪ੍ਰਾਈਵੇਟ ਕੰਪਨੀਆਂ ਦੇ ਕਰਿੰਦੇ ਕਿਸ਼ਤਾਂ ਭਰਵਾਉਣ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ। ਅੱਜ ਬਠਿੰਡਾ ਸ਼ਹਿਰ ਵਿੱਚ ਇੰਪਰੂਵਮੈਂਟ ਟਰਸਟ ਦੇ ਨੇੜੇ ਸਕਾਰਪੀਓ ਸਵਾਰ ਹਮਲਾਵਰਾਂ ਨੇ ਇੱਕ ਕਾਰ ਰੋਕ ਕੇ ਉਸ ਨੂੰ ਪਹਿਲਾਂ ਬੇਸਬਾਲ ਦੇ ਬੱਲਿਆਂ ਨਾਲ ਭੰਨਿਆ ਤੇ ਫਿਰ ਕਾਰ ਵਿੱਚ ਸਵਾਰ ਵਿਅਕਤੀਆਂ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਮੌਕੇ ਦੇ ਗਵਾਹਾਂ ਦੇ ਮੁਤਾਬਕ ਘੱਟੋ-ਘੱਟ 10 ਫਾਇਰ ਕੀਤੇ ਗਏ। ਲਾਲ ਰੰਗ ਦੀ ਸਕੋਡਾ ਕਾਰ ਦਾ ਨੰਬਰ ਦਿੱਲੀ ਦਾ ਹੈ। ਇਸ ਹਮਲੇ ਵਿੱਚ ਕਿਸੇ ਦੇ ਬਹੁਤ ਜ਼ਿਆਦਾ ਜ਼ਖਮੀ ਹੋਣ ਦੀ ਹਾਲੇ ਤੱਕ ਖਬਰ ਨਹੀਂ ਹੈ। ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸ਼ਰਾਬ ਮਾਫੀਆ ਦੇ ਗੜ੍ਹ ਦੇ ਤੌਰ ਤੇ ਬਦਨਾਮ ਪਿੰਡ ਪੰਡੋਰੀ ਗੋਲਾ ਵਿੱਚ ਸ਼ਰਾਬ ਦੇ ਸਮਗਲਰਾਂ ਨੂੰ ਫੜਨ ਵਾਸਤੇ ਛਾਪਾ ਮਾਰਿਆ। ਐਕਸਾਈਜ਼ ਮਹਿਕਮੇ ਦੇ ਡਿਪਟੀ ਕਮਿਸ਼ਨਰ ਨੇ 15 ਅਫਸਰਾਂ ਤੇ 11 ਥਾਣਿਆਂ ਦੇ ਪੁਲਿਸ ਮੁਲਾਜ਼ਮਾਂ ਸਣੇ ਦਿਨ ਭਰ ਪਿੰਡ ਦਾ ਚੱਪਾ ਛਾਣ ਮਾਰਿਆ। ਹਾਲਾਂਕਿ ਪੂਰੇ ਪਿੰਡ ਵਿੱਚੋਂ ਸਿਰਫ 78 ਕਿਲੋ ਕੱਚੀ ਲਾਣ ਤੇ 2 ਸਮਗਲਰ ਹੀ ਟੀਮ ਦੇ ਹੱਥ ਲੱਗੇ। ਦੱਸਣਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ ਪੰਜਾਬ ਦੇ 3 ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਵਿੱਚ 125 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਇਸ ਦੀ ਮੈਜਿਸਟ੍ਰੇਟ ਲੈਵਲ ਦੀ ਜਾਂਚ ਕਰਵਾਈ ਜਾ ਰਹੀ ਹੈ। ਇਸ ਦੌਰਾਨ ਲੰਘੇ ਬੁੱਧਵਾਰ ਨੂੰ ਫੇਰ ਤੋਂ ਪੰਡੋਰੀ ਗੋਲਾ ਵਿੱਚ 2 ਹੋਰ ਲੋਕਾਂ ਦੀ ਮੌਤ ਹੋਈ। ਹੁਣ ਇਸ ਪਿੰਡ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ, ਜਦਕਿ ਤਰਨਤਾਰਨ ਜ਼ਿਲ੍ਹੇ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 97 ਹੋ ਗਈ ਹੈ। ਫਾਜ਼ਿਲਕਾ ਦੇ ਨੇੜੇ ਪੁਲਿਸ ਪਾਰਟੀ ਵੱਲੋਂ ਟੋਲ ਪਲਾਜ਼ੇ ਦੇ ਕੋਲ ਲਾਏ ਗਏ ਨਾਕੇ ਉੱਪਰ 2 ਕਾਰ ਸਵਾਰ ਰਾਹਗੀਰਾਂ ਦੀ ਚੈਕਿੰਗ ਦੇ ਦੌਰਾਨ ਮਾਮੂਲੀ ਗੱਲ ਤਕਰਾਰ ਵਿੱਚ ਬਦਲ ਗਈ ਤੇ ਪੁਲਿਸ ਨੇ ਕਾਰ ਸਵਾਰ ਮਾਮਾ ਭਾਣਜਾ ਬੁਰੀ ਤਰ੍ਹਾਂ ਕੁੱਟੇ। ਦੋਵੇਂ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਦਾਖਲ ਨੇ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੋਈ ਅੱਧਾ ਘੰਟਾ 10 ਪੁਲਿਸ ਮੁਲਾਜ਼ਮਾਂ ਨੇ ਕੁੱਟਿਆ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਅਮੀਰ ਖਾਸਾ ਥਾਣਾ ਦੇ SHO ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਉਹਦੇ ਖਿਲਾਫ ਮਹਿਕਮੇ ਦੀ ਜਾਂਚ SPD ਅਤੇ DSP ਜਲਾਲਾਬਾਦ ਨੂੰ ਸੌਂਪ ਦਿੱਤੀ ਗਈ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ, ਚੀਨ ਦੇ ਟਿਕਟੌਕ ਤੇ ਗੂਗਲ ਦੀ ਮਲਕੀਅਤ ਵਾਲੀ YouTube ਦੇ ਘੱਟੋ-ਘੱਟ 23.5 ਕਰੋੜ ਯੂਜ਼ਰਸ ਦੇ ਡਾਟਾ ਵਿੱਚ ਸੰਨ ਮਾਰ ਲਈ ਗਈ ਹੈ। ਇਹਨਾਂ ਯੂਜ਼ਰਸ ਦਾ ਨਿੱਜੀ ਡਾਟਾ ਡਾਰਕ ਵੈਬ ਤੇ ਮੌਜੂਦ ਹੈ। ਪ੍ਰੋ ਯੂਜ਼ਰਸ ਵੈਬਸਾਈਟ ਕੰਪੈਰੀਟੈਕ ਦੇ ਸੁਰੱਖਿਆ ਖੋਜੀਆਂ ਦੇ ਮੁਤਾਬਕ ਇਸ ਡਾਟਾ ਉਲੰਘਣਾ ਦੇ ਪਿੱਛੇ ਅਸੁਰੱਖਿਅਤ ਡਾਟਾਬੇਸ ਹੈ। ਖਾਸ ਖਬਰਾਂ ਇੱਕ ਵਾਰੀ ਫੇਰ ਸੁਣ ਲਓ। ਪੰਜਾਬ ਵਿੱਚ ਕਰੋਨਾ ਵਾਇਰਸ ਨੇ 37 ਹੋਰ ਜਾਨਾਂ ਲਈਆਂ। ਇੱਕੋ ਦਿਨ 'ਚ 1741 ਨਵੇਂ ਮਰੀਜ਼ ਮਿਲੇ। 384 ਮਰੀਜ਼ਾਂ ਦੀ ਹਾਲਤ ਨਾਜ਼ੁਕ।
ਭਾਰਤ ਵਿੱਚ ਕੋਰੋਨਾ ਵਾਇਰਸ ਨੇ ਹੁਣ ਤੱਕ 55,200 ਜਾਨਾਂ ਲਈਆਂ। ਭਾਰਤ ਵਿੱਚ ਰਿਕਵਰੀ ਰੇਟ 74% ਤੋਂ ਉੱਪਰ ਗਿਆ। ਦੁਨੀਆ ਭਰ ਵਿੱਚ ਕੋਰੋਨਾ ਨੇ ਹੁਣ ਤੱਕ 7,98,000 ਜਾਨਾਂ ਲਈਆਂ। ਚੀਨ ਦੇ ਬੀजिंग ਵਿੱਚ 13 ਦਿਨਾਂ ਤੋਂ ਕੋਈ ਕੇਸ ਨਹੀਂ। ਚੀਨ ਦੀ ਸਰਕਾਰ ਨੇ ਕਿਹਾ ਕਿ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸਮੇਤ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਧੀਆਂ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ। ਅਬੋਹਰ ਵਿੱਚ ਮਕਾਨ ਦੀ ਛੱਤ ਡਿੱਗੀ, ਭੈਣ ਭਰਾ ਦੀ ਮੌਤ, ਪਤੀ ਪਤਨੀ ਜ਼ਖਮੀ। ਮੋਗਾ 'ਚ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੀ ਜਬਰੀ ਉਗਰਾਹੀ ਦੇ ਖਿਲਾਫ ਔਰਤਾਂ ਤੇ ਮਜ਼ਦੂਰਾਂ ਵੱਲੋਂ ਭਰਵਾਂ ਮੁਜ਼ਾਹਰਾ। ਅਤੇ ਇੰਸਟਾਗ੍ਰਾਮ, ਟਿਕਟੌਕ ਤੇ YouTube ਦੇ 23.5 ਕਰੋੜ ਯੂਜ਼ਰਸ ਦੇ ਡਾਟੇ ਵਿੱਚ ਸੰਨ ਲੱਗੀ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ। ਤਾਜ਼ਾ ਖਬਰਾਂ ਲਈ ਕੱਲ ਇਸੇ ਵਕਤ ਆਪਣੀ ਫਿਰ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਦੋਸਾਂਝ ਨੂੰ ਆ ਗਿਆ। ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਬਹੁਤ ਬਹੁਤ ਸ਼ੁਭ ਸ਼ਾਮਾਂ।